ਅਗਲੀ ਜਿਹੜੀ ਹਰਜੋਤ ਸਿੰਘ ਜੀ ਮਹਿੰਗਾਈ ਦੀ ਆਪਾਂ ਜੇ ਗੱਲ ਕਰਦੇ ਜਾਈਏ, ਯੂਐਸ ਦੇ ਵਿੱਚ ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਐਨੂਅਲੀ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਕਹਿੰਦੇ ਵੀ ਪਿਛਲੇ ਮਹੀਨੇ ਦੇ ਮੁਕਾਬਲੇ ਉਹ ਆਲਰੇਡੀ ਘਟੀ ਹੈਗੀ ਆ। ਸੋ ਇਹ ਹੁਣ ਰਿਪੋਰਟਸ ਇਦਾਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਨੇ ਵੀ ਇਨਫਲੇਸ਼ਨ ਜਿੰਨੀ ਸੋਚੀ ਜਾ ਰਹੀ ਹੈਗੀ ਆ ਉਨੀ ਜ਼ਿਆਦਾ ਮਹਿੰਗਾਈ ਹੈ ਨਹੀਂ ਆ। ਪਰ ਆਮ ਲੋਕਾਂ ਨੂੰ ਇਹ ਚੀਜ਼ ਜਿਹੜੀ ਪਚ ਜੀ ਨਹੀਂ ਰਹੀ। ਗੈਸ ਦੀ ਪ੍ਰਾਈਸ ਲਗਾਤਾਰ ਜਿਹੜੀ ਉਹ ਵੱਧ ਰਹੀ ਹੈਗੀ ਆ, ਉਸ ਦੇ ਵਿੱਚ ਕੋਈ ਰੁਕਣ ਦਾ ਨਾਮ ਨਹੀਂ ਲੈ ਰਿਹਾ। ਉਹ ਥੱਲੇ ਨੂੰ ਜਿਹੜੀ ਉਹ ਨਹੀਂ ਆ ਰਹੀ ਹੈਗੀ। ਹੁਣ ਤਾਂ ਲੋਕ ਕਹਿੰਦੇ ਵੀ ਥੱਲੇ ਆਉਣ ਦੀ ਬਜਾਏ ਭਾਈ ਤਾਂ ਨਾ ਜਾਵੇ, ਇਹੀ ਬਹੁਤ ਵੱਡੀ ਗੱਲ ਜਿਹੜੀ ਹੋ ਜੂਗੀ। ਪਰ ਜਿਹੜੀ ਯੂਐਸ ਇਨਫਲੇਸ਼ਨ ਦੇ ਵਿੱਚ ਕਹਿੰਦੇ ਐਨੂਅਲਾਈਜ਼ਡ ਰੇਟ 4.1% ਦੇ ਉੱਤੇ ਆ ਗਿਆ ਆ। ਪਿਛਲੇ ਸਾਲ ਦੇ ਪਿਛਲੇ ਮਹੀਨੇ ਦੇ ਮੁਕਾਬਲੇ ਜਿਹੜਾ ਕਿ 8% ਦੇ ਉੱਤੇ ਸੀਗੀ ਇਨਫਲੇਸ਼ਨ, ਉਹ ਘਟ ਕੇ 4.1% ਦੇ ਅਪ੍ਰੈਲ ਮਹੀਨੇ ਦੇ ਵਿੱਚ ਉਹ ਘਟੀ ਹੈਗੀ ਆ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਉਹ ਵੀ ਥੋੜਾ ਜਿਹਾ ਘਟਿਆ ਸੀਗਾ, 8.5 ਦੀ ਬਜਾਏ 8.3% ਦੇ ਉੱਤੇ ਉਹ ਆਇਆ ਸੀਗਾ। ਬਾਕੀ ਸਟਾਕ ਮਾਰਕੀਟਸ ਦੇ ਵਿੱਚ ਗਿਰਾਵਟ ਤਾਂ ਆਪਾਂ ਜਿਹੜੀ ਉਹ ਦੇਖ ਹੀ ਰਹੇ ਹੈਗੇ ਆ। ਸੋ ਇਹ ਇੱਕ ਜ਼ਰੂਰ ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ 4.1% ਤੇ ਘਟ ਕੇ ਆਈ ਆ। ਇਹ ਹੁਣ ਲੋਕ ਜਿਹੜੇ ਮਾਹਰ ਆ ਉਹ ਦੇਖ ਰਹੇ ਆ ਵੀ ਇਹ ਕੋਈ ਐਕਸੈਪਸ਼ਨ ਆ ਜਾਂ ਵਾਕਿਆ ਹੀ ਇਨਫਲੇਸ਼ਨ ਹੌਲੀ ਹੌਲੀ ਜਿਹੜੀ ਉਹ ਘਟ ਰਹੀ ਹੈਗੀ ਆ। ਸੋ ਜਿੱਦਾਂ ਮੈਂ ਆਪਾਂ ਪਹਿਲੋਂ ਵੀ ਕਿਹਾ ਹਰਜੋਤ ਸਿੰਘ ਜੀ, ਆਮ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਮਹਿੰਗਾਈ ਦੇ ਵਿੱਚ ਕੋਈ ਘਾਟ ਹੋਈ ਆ ਉਸ ਦਾ ਕੋਈ ਅਜੇ ਮਹਿਸੂਸ ਨਹੀਂ ਹੋ ਰਿਹਾ। ਅਜੇ ਵੀ ਲੋਕ ਕੁਰਲਾ ਰਹੇ ਨੇ ਵੀ ਸਭ ਕੁਝ ਹਾਲ ਦੀ ਘੜੀ ਬਹੁਤ ਮਹਿੰਗਾ ਹੀ ਚੱਲ ਰਿਹਾ ਹੈਗਾ ਆ। ਜੀ, ਸੋ ਬਿਲਕੁਲ ਕੰਪਨੀਆਂ ਆਪਾਂ ਦੱਸੇ ਰਹੇ ਹਾਂ ਕਿਸ ਤਰ੍ਹਾਂ ਸਟਾਰਬਕ ਨੇ ਪੁੱਲ ਆਊਟ ਕਰ ਲਿਆ ਰਸ਼ੀਆ ਤੋਂ, ਜਦੋਂ ਪਹਿਲਾਂ ਮੈਕਡੋਨਲਡ ਨੇ ਪਿਛਲੇ ਹਫ਼ਤੇ ਕਰ ਲਿਆ ਸੀ। ਬਹੁਤ ਵੱਡੀਆਂ ਕੰਪਨੀਆਂ ਦਾ ਐਕਸੋਡਸ ਹੋ ਰਿਹਾ ਹੈਗਾ ਰਸ਼ੀਆ ਤੋਂ। ਕੱਲਾ ਇਹ ਨਹੀਂ ਹੈਗਾ, Airbnb ਨੇ ਇਹ ਕਿਹਾ ਵੀ ਉਹ ਚਾਈਨਾ ਦੀਆਂ ਜਿਹੜੀਆਂ ਲਿਸਟਿੰਗਸ ਆ ਉੱਥੋਂ ਵੀ ਪੁੱਲ ਕਰ ਰਹੇ ਹੈਗੇ ਆ। ਉਹਨਾਂ ਦਾ ਰੀਜ਼ਨ ਉਹਨਾਂ ਨੇ ਇਹ ਦੱਸਿਆ ਵੀ ਉੱਥੇ ਕਾਸਟਲੀ ਤੇ ਕੰਪਲੈਕਸ ਹੈਗਾ ਆ, ਖਾਸ ਕਰਕੇ ਕੋਵਿਡ-19 ਨੂੰ ਲੈ ਕੇ। ਮਲੇਸ਼ੀਆ ਨੇ ਵੀ ਚਿਕਨ ਉਹ ਐਕਸਪੋਰਟ ਕਰਦੇ ਸੀ ਆਪਣੇ ਨੇਬਰ ਕੰਟਰੀਜ਼ ਤੋਂ, ਉਹ ਵੀ ਬਲੌਕ ਕਰਤੇ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਵੈਸਟ ਨੇ ਡਿਕਟੇਟਰ ਵਾਲਾ ਸਟੈਂਡ ਲਿਆ ਆ ਸਾਡੇ ਉਲਟ, ਤੇ ਮਾਸਕੋ ਨੂੰ ਚਾਈਨਾ ਦੇ ਨਾਲ ਸਾਥ ਰਲ ਕੇ ਦੇਣਾ ਚਾਹੀਦਾ ਹੈਗਾ। ਇਕੋਨੋਮਿਸਟ ਬਰੀ ਹੈਗੇ ਆ, ਈਸਟ ਵੈਸਟ ਸਾਰੇ ਪਾਸੇ ਪ੍ਰੋਬਲਮ ਆ। ਈਵਨ ਬੇਬੀ ਫਾਰਮੂਲੇ ਦੀ ਨਵੀਂ ਪ੍ਰੋਬਲਮ ਆ ਗਈ ਹੈਗੀ ਆ। ਸੋ ਕਾਫੀ ਕੁਛ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ, ਇਕੱਲਾ ਇੱਥੇ ਨਹੀਂ ਹੈ, ਹਰ ਪਾਸੇ। ਪਰ ਲੋਕਲ ਜਿਹੜੀ ਚੀਜ਼ਾਂ ਆਪਾਂ ਹਰ ਰੋਜ਼ ਵਰਤਦੇ ਆ, ਚਾਹੇ ਉਹ ਆਪਣਾ ਪੰਜਾਬੀ ਫੂਡ ਲੈ ਲਓ, ਸਮੋਸਿਆਂ ਤੋਂ ਲੈ ਕੇ ਗੈਸ ਤੱਕ, ਹਰ ਕੋਈ ਜਿਹੜਾ ਕੁਰਲਾ ਰਿਹਾ ਵੀ ਯਾਰ ਇੰਨਾ ਮਹਿੰਗਾ, ਇੰਨਾ ਤਾਂ ਅਸੀਂ ਕਦੇ ਸੁਣਿਆ ਨਹੀਂ ਸੀ ਵੀ ਇੰਨੇ ਪੈਸੇ ਲੱਗ ਰਹੇ ਹੈਗੇ ਚੀਜ਼ ਖਰੀਦਣ ਲਈ। ਜੀ ਕਹਿੰਦੇ ਵੀ ਇਹਨਾਂ ਸਾਰਿਆਂ ਦੇ ਵਿੱਚ ਅਣਗੌਲਿਆ ਪੱਖ ਇੱਕ ਰਹਿ ਜਾਂਦੇ ਆ, ਜਿਹੜੇ ਰਿਟਾਇਰ ਹੋਏ ਬੰਦੇ ਆ। ਉਹਨਾਂ ਦੀ ਤੇ ਦੇਖੋ ਇਨਕਮ ਦੇ ਵਿੱਚ ਕੋਈ ਵਾਧਾ ਨਹੀਂ ਨਾ ਹੋ ਰਿਹਾ। ਉਹ ਉਹਨਾਂ ਨੂੰ ਓਨੀ ਹੋਈ ਸੋਸ਼ਲ ਸਿਕਿਉਰਿਟੀ, ਉਹੋ ਹੀ ਜਿਹੜੀ ਪੈਨਸ਼ਨ ਵਗੈਰਾ ਜੋ ਵੀ ਉਹ ਮਿਲ ਰਹੀ ਆ। ਇਸ ਵਾਰੀ ਇਹਨਾਂ ਨੇ ਥੋੜੀ ਜੀ ਜਿਹੜੀ ਉਹ ਵਧਾਈ ਸੀ, ਆਈ ਥਿੰਕ 5%, ਪਰ ਇਨਫਲੇਸ਼ਨ ਜਿਹੜੀ ਉਹ 8% ਤੋਂ ਜਿਹੜੀ ਉਹ ਟੱਪ ਗਈ ਸੀ। ਕਹਿੰਦੇ ਵੀ ਰਿਟਾਇਰੀਜ਼ ਦੇ ਲਈ ਜਿਹੜੀ ਕਾਸਟ ਆਫ ਲਿਵਿੰਗ ਆ, ਐਡਜਸਟਮੈਂਟ ਆ ਇਨਫਲੇਸ਼ਨ ਦੇ ਵਧਣ ਦੇ ਨਾਲ ਜਿੰਨੀ ਕੀਤੀ ਗਈ ਆ ਉਹ ਨਿਲ ਹੋ ਜਾਂਦੀ ਆ, ਇਨਫੈਕਟ ਨੈਗੇਟਿਵ ਦੇ ਵਿੱਚ ਜਿਹੜੀ ਚੱਲ ਜਾਂਦੀ ਆ। ਇੱਕ ਲੇਟੈਸਟ ਪੋਲ AP ਨੌਰਕ ਪੋਲ ਆਇਆ ਆ। ਇਸ ਟਾਈਮ ਅਮਰੀਕਨਜ਼ ਦੇ ਲਈ ਇਕੋਨਮੀ ਸਭ ਤੋਂ ਵੱਡੀ ਪ੍ਰਾਇਓਰਿਟੀ ਉਹ ਬਣ ਚੁੱਕੀ ਆ। 55% ਜਿਹੜੇ ਲੋਕ ਨੇ ਉਹ ਕਹਿ ਰਹੇ ਆ ਵੀ ਇਕੋਨਮੀ ਦੇ ਉੱਤੇ ਜਿਹੜਾ ਉਹ ਜ਼ੋਰ ਆ ਉਹ ਦੇਣ ਦੀ ਜ਼ਰੂਰਤ ਆ, ਰਾਦਰ ਦੈਨ ਰਸ਼ੀਆ ਨੂੰ ਜਿਹੜਾ ਪਨਿਸ਼ ਕੀਤਾ ਜਾਵੇ, ਉਸ ਨੂੰ ਕੋਈ ਨਾ ਕੋਈ ਸਜ਼ਾ ਮਿਲੇ ਯੂਕਰੇਨ ਦੇ ਬਾਬਤ। ਉਹ ਹੁਣ 45% ਦੇ ਉੱਤੇ ਆ ਗਏ ਆ ਪੋਲਸ ਦੇ ਮੁਤਾਬਕ। ਮਹੀਨਾ ਪਹਿਲਾਂ ਟੋਟਲੀ ਉਲਟ ਸੀਗਾ। 55% ਲੋਕ ਪਹਿਲਾਂ ਕਹਿੰਦੇ ਸੀਗੇ ਵੀ ਨਹੀਂ, ਰੂਸ ਨੂੰ ਸੈਂਕਸ਼ਨ ਜਿਹੜੀਆਂ ਲਾਉਣੀਆਂ ਜ਼ਰੂਰੀ ਆ ਯੂਕਰੇਨ ਦੇ ਮਾਮਲੇ ਦੇ ਵਿੱਚ। ਉਦੋਂ ਲੋਕ ਇਸ ਬਹੁਮਤ ਦੇ ਬਾਰੇ ਸੋਚ ਰਹੇ ਸੀ, ਪਰ ਇਸ ਮੌਕੇ ਐਸੋਸੀਏਟ ਪ੍ਰੈਸ ਤੇ ਨੌਰਕ ਸੈਂਟਰ ਫਾਰ ਪਬਲਿਕ ਅਫੇਅਰ ਰਿਸਰਚ ਉਹਨਾਂ ਨੇ ਇਹ ਕਿਹਾ ਵੀ ਹੁਣ 50% ਤੋਂ ਵੱਧ 55% ਤਕਰੀਬਨ ਜਿਹੜੇ ਲੋਕ ਆ ਮੈਜੋਰਟੀ 'ਚ ਇਕੋਨਮੀ ਨੂੰ ਸੁਧਾਰਨ ਦੀ ਮੰਗ ਦੇ ਉੱਤੇ ਉਹ ਡਟੇ ਨੇ। ਕਹਿੰਦੇ ਵੀ ਉਹ ਪ੍ਰਾਇਓਰਿਟੀ ਇਸ ਟਾਈਮ ਸਰਕਾਰ ਦੀ ਹੋਣੀ ਚਾਹੀਦੀ ਆ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ 'ਚ ਇੱਕ ਵਾਰੀ ਫਿਰ ਫੈਡਰਲ ਰਿਜ਼ਰਵ ਬੋਰਡ
ਇਨਕਰੀਜ਼ ਕਰ ਸਕਦਾ ਹੈ ਇੰਟਰਸਟ, ਤੇ ਉਹ ਕਹਿੰਦੇ ਆ ਵੀ ਸਾਡੇ ਇੰਟਰਸਟ ਵਧਾਉਣ ਦੇ ਨਾਲ ਰਿਸੈਸ਼ਨ ਨਹੀਂ ਆਉਣਾ ਹੈਗਾ। ਪਰ ਕਾਫੀ ਕੋਈ ਹੱਕ 'ਚ ਆ, ਕੋਈ ਅਗੇਂਸਟ ਹੈਗੇ ਆ। ਪਰ ਇਹ ਸ਼ੋਰ ਆ ਵੀ ਇਸ ਸਾਲ ਦੇ ਵਿੱਚ ਅੱਧਾ ਪੁਆਇੰਟ 2 ਵਾਰੀ ਘੱਟੋ ਘੱਟ ਇੰਟਰਸਟ ਰੇਟ ਹੋਰ ਇਨਕਰੀਜ਼ ਹੋਊਗਾ। ਸੋ ਜੇ 1% ਇਨਕਰੀਜ਼ ਹੁੰਦਾ, ਤੇ ਜੇ ਹੁਣੇ ਤੁਹਾਨੂੰ 5.5% ਤੇ ਮਿਲ ਰਿਹਾ 30 ਈਅਰ, ਤੇ ਮੈਨੂੰ ਲੱਗਦਾ ਵੀ 7.5% ਦੇ ਲਾਗੇ ਪਹੁੰਚ ਜਾਊਗਾ। ਜੀ ਜੀ।